ਭਾਈ ਹਰਦੀਪ ਸਿੰਘ ਨਿੱਜਰ ਦੀ ਅੰਤਿਮ ਅਰਦਾਸ ਮੌਕੇ ਭਾਰਤੀ ਜਾਸੂਸ ਕੀਤਾ ਗਿਆ ਕਾਬੂ। ਪੇਸ਼ਾਵਰ ਵਿੱਚ ਵੱਧ ਰਹੇ ਸਿੱਖਾਂ ਤੇ ਹਮਲਿਆਂ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਤਾਈ ਚਿੰਤਾ। ਅਮਰੀਕਾ ਦੇ ਕੋਲੰਬਸ ਵਿੱਚ ਸਿੱਖ ਕੋਲੀਜਨ ਵੱਲੋਂ ਹਾਊਸ ਬਿੱਲ 171 ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ। ਸਰੀ ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਹਰਦੀਪ ਸਿੰਘ ਨਿੱਜਰ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ ਗਈਆਂ। ਇਸ ਮੌਕੇ ਇਕੱਠ ਵਿੱਚ ਇੱਕ ਭਾਰਤੀ ਜਾਸੂਸ ਨੂੰ ਕਾਬੂ ਕੀਤਾ ਗਿਆ, ਜੋ ਉੱਥੋਂ ਤਸਵੀਰਾਂ ਤੇ ਜਾਣਕਾਰੀ ਆਪਣੇ ਭਾਰਤ ਬੈਠੇ ਅਫਸਰਾਂ ਨੂੰ ਭੇਜਦਾ ਰੰਗੇ ਹੱਥੀਂ ਫੜਿਆ ਗਿਆ। ਜਦੋਂ ਉਸ ਦਾ ਫੋਨ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਭਾਰਤੀ ਇੰਟੈਲੀਜੈਂਸ ਤੇ CID ਅਫਸਰਾਂ ਦੇ ਨੰਬਰ ਮਿਲੇ। ਇਸ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਉਸ ਨੂੰ ਕੈਨੇਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੇਸ਼ਾਵਰ ਵਿੱਚ 30 ਸਾਲ ਦੇ ਮਨਮੋਹਨ ਸਿੰਘ ਨਾਂ ਦੇ ਸਿੱਖ ਨੌਜਵਾਨ ਨੂੰ ਦੁਕਾਨ ਵਿੱਚ ਬੈਠੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ 2 ਦਿਨ ਪਹਿਲਾਂ ਤਿਲੋਕ ਸਿੰਘ ਨਾਮ ਦੇ ਸਿੱਖ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਸੀ। ਇਨ੍ਹਾਂ ਘਟਨਾਵਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਬੜੀ ਚਿੰਤਾ ਵਾਲੀ ਗੱਲ ਹੈ ਕਿ ਸਿੱਖ ਸੰਸਾਰ ਵਿੱਚ ਕਿਤੇ ਵੀ ਮਹਿਫੂਜ਼ ਨਹੀਂ ਹਨ। ਉਨ੍ਹਾਂ ਅਪੀਲ ਵੀ ਕੀਤੀ ਹੈ ਕਿ ਵਿਦੇਸ਼ੀ ਸਿੱਖ ਤੇ ਸਿੱਖ ਸੰਸਥਾਵਾਂ ਪਾਕਿਸਤਾਨ ਦੇ ਸਿੱਖਾਂ ਦੀ ਪਾਕਿਸਤਾਨੀ ਪੰਜਾਬ ਵਿੱਚ ਮੁੜ ਵਸੇਬੇ ਲਈ ਮਦਦ ਕਰਨ ਤਾਂ ਜੋ ਸਿੱਖਾਂ ਨੂੰ ਰਾਹਤ ਵੀ ਮਿਲੇ ਤੇ ਸਾਡੇ ਪਾਵਨ ਸਥਾਨਾਂ ਦੀ ਸੇਵਾ ਸੰਭਾਲ ਵੀ ਹੋ ਸਕੇ। ਸਿੱਖਾਂ ਦੀ ਜਿਹੜੀ ਹੈ ਖਾਸ ਤੌਰ ਤੇ ਅਫਗਾਨਿਸਤਾਨ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਕੀਤੀ ਗਈ। ਬੜੀ ਦੁਖਦਾਇਕ ਖਬਰ ਹੈ ਸਾਡੇ ਵਾਸਤੇ ਕਿ ਪਰਸੋਂ ਬਹੁਤ ਹੀ ਸਤਿਕਾਰਤ ਹਸਤੀ ਹੈ ਪੇਸ਼ਾਵਰ ਦੇ ਵਿੱਚ ਬਾਬਾ ਮੱਖਣ ਸਿੰਘ ਜੀ, ਉਹਨਾਂ ਦੇ ਪੁੱਤਰ ਤਰਲੋਕ ਸਿੰਘ ਤੇ ਹਮਲਾ ਹੋਇਆ। ਅਕਾਲ ਪੁਰਖ ਨੇ ਕਿਰਪਾ ਕੀਤੀ, ਗੋਲੀ ਕੰਨ ਨੂੰ ਛੂਹ ਕੇ ਜਿਹੜੀ ਉਹ ਨਿਕਲ ਗਈ, ਬਚਾਅ ਹੋ ਗਿਆ। ਤੇ ਰਾਤ ਪੇਸ਼ਾਵਰ ਦੇ ਵਿੱਚ ਸਾਡੇ ਇੱਕ ਹੋਰ 30 ਸਾਲ ਦੇ ਨੌਜਵਾਨ ਸਰਦਾਰ ਮਨਮੋਹਨ ਸਿੰਘ ਜਿਹੜੇ ਆਪਣੀ ਦੁਕਾਨ ਦੇ ਉੱਤੇ ਕਾਰੋਬਾਰ ਕਰ ਰਹੇ ਸੀ, ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਕੱਲ ਰਾਤ 8 ਵਜੇ ਦੀ ਘਟਨਾ ਹੈ ਔਰ ਪੂਰੇ ਪਾਕਿਸਤਾਨ ਦੇ ਅੰਦਰ ਸਿੱਖਾਂ ਦੇ ਅੰਦਰ ਸਹਿਮ ਦਾ ਮਾਹੌਲ ਹੈ। ਮੇਰੀ ਪੇਸ਼ਾਵਰ ਵੀ ਗੱਲ ਹੋਈ ਹੈ। ਬਹੁਤ ਸਾਰੇ ਸਿੱਖ ਭਾਰਤ ਆਉਣ ਲਈ ਤਿਆਰ ਹੋਏ ਬੈਠੇ ਨੇ। ਸਾਡੇ ਉੱਥੇ ਗੁਰਧਾਮ ਵੀ ਨੇ, ਖਾਸ ਤੌਰ ਤੇ ਪੰਜਾਬ ਦੇ ਵਿੱਚ। ਜੇ ਅਫਗਾਨਿਸਤਾਨ ਵਾਂਗ ਸਿੱਖ ਪਾਕਿਸਤਾਨ ਦੇ ਵੀ ਭਾਰਤ ਆ ਜਾਂਦੇ ਤੇ ਸਾਡੇ ਜਿਹੜੇ ਹਿਸਟੋਰੀਕਲ ਪਲੇਸਿਸ ਹੈ, ਸਾਡੇ ਜਿਹੜੇ ਧਾਰਮਿਕ ਸਥਾਨ ਹੈ, ਸਾਡੀਆਂ ਜਿਹੜੀਆਂ ਵਿਰਾਸਤਾਂ ਨੇ, ਇਹਨਾਂ ਨੂੰ ਕੌਣ ਸੰਭਾਲੇਗਾ? ਬ੍ਰਿਟੇਨ ਤਾਂ ਭਾਰਤ ਤੇ ਪਾਕਿਸਤਾਨ ਦੀ ਵੰਡ ਕਰਕੇ ਚਲਾ ਗਿਆ ਔਰ ਭਾਰਤ ਦੇ ਪਾਕਿਸਤਾਨ ਦੇ ਅੰਦਰ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਹੈਰੀਟੇਜ ਨੇ, ਉਹਦੀ ਸੇਵਾ ਸੰਭਾਲ ਦੀ ਜਿਹੜੀ ਹੈ ਜ਼ਿੰਮੇਵਾਰੀ ਜਿਹੜੀ ਹੈ ਉਹਦਾ ਕੀ ਪ੍ਰਬੰਧ ਕਰਕੇ ਗਿਆ? ਅਮਰੀਕਾ ਦੇ ਓਹਾਈਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਸਿੱਖ ਕੋਲੀਜਨ ਵੱਲੋਂ ਹਾਊਸ ਬਿੱਲ 171 ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦਾ ਸਿੱਧਾ ਮਕਸਦ ਹੈ ਕਿ ਓਹਾਈਓ ਵਿੱਚ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਿਲ ਕਰਵਾਇਆ ਜਾ ਸਕੇ। ਇਸ ਨੂੰ ਲੈ ਕੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਅਤੇ ਹੋਰ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਓਹਾਈਓ ਸਟੇਟ ਹਾਊਸ ਪਹੁੰਚੇ। ਸਿੱਖਾਂ ਨੇ ਸੂਬੇ ਦੀਆਂ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਆਗੂਆਂ ਨਾਲ ਅਤੇ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਹਾਊਸ ਬਿੱਲ 171 ਦੇ ਹੱਕ ਵਿੱਚ ਵੋਟ ਪਾਉਣ। ਇਸ ਬਿੱਲ ਦਾ ਵੱਡਾ ਮਕਸਦ ਹੈ ਕਿ ਲੋਕਾਂ ਤੱਕ ਸਿੱਖ ਧਰਮ ਬਾਰੇ ਜਾਣਕਾਰੀ ਪਹੁੰਚਾਈ ਜਾਵੇ ਤਾਂ ਕਿ ਸਕੂਲਾਂ ਵਿੱਚ ਸਿੱਖ ਵਿਦਿਆਰਥੀਆਂ ਨਾਲ ਹੋਣ ਵਾਲੀ ਛੇੜਖਾਨੀ ਨੂੰ ਖਤਮ ਕੀਤਾ ਜਾ ਸਕੇ। ਹਾਊਸ ਬਿੱਲ 171 ਓਹਾਈਓ ਸੂਬੇ ਦੀ ਡਿਸਟ੍ਰਿਕਟ 4 ਦੇ ਮੈਂਬਰ ਮੈਰੀ ਲਾਈਟਬੋਡੀ ਵੱਲੋਂ ਪੇਸ਼ ਕੀਤਾ ਗਿਆ, ਜੋ ਕਿ ਡੈਮੋਕ੍ਰੈਟਿਕ ਪਾਰਟੀ ਦੇ ਨੁਮਾਇੰਦੇ ਹਨ। ਇਸ ਬਿੱਲ ਵਿੱਚ ਏਸ਼ੀਅਨ, ਅਮਰੀਕੀ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਿਲ ਕਰਨ ਬਾਰੇ ਜ਼ਿਕਰ ਹੈ। ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਏਸ਼ੀਆ ਦੇ ਵੱਖ-ਵੱਖ ਭਾਈਚਾਰਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਸਿੱਖ ਧਰਮ ਨੂੰ ਵੀ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਸ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਸਕੂਲਾਂ ਅਤੇ ਬਾਹਰ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਣਕਾਰੀ ਮਿਲੇਗੀ ਅਤੇ ਛੇੜਖਾਨੀ ਨੂੰ ਵੀ ਠੱਲ ਪਵੇਗੀ। ਓਹਾਈਓ ਦੇ ਸਿੱਖਾਂ ਨੇ ਵੱਖ-ਵੱਖ ਵਫਦ ਬਣਾ ਕੇ ਹਾਊਸ ਦੇ ਨੁਮਾਇੰਦਿਆਂ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਕੇ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵੱਲੋਂ ਇਸ ਬਿੱਲ ਦੇ ਹੱਕ ਵਿੱਚ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਆਪਣੇ-ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ ਹਨ। ਨਾਰਥ ਈਸਟ ਇੰਡੀਆ ਦੇ ਗੁਰੂ ਘਰਾਂ ਨੂੰ ਲੈ ਕੇ ਜਾਗੋ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਹਿਮ ਖੁਲਾਸੇ ਕੀਤੇ ਹਨ। ਉਹਨਾਂ ਨੇ ਖਦਸ਼ਾ ਜਤਾਇਆ ਹੈ ਕਿ ਨਾਰਥ ਈਸਟ ਇੰਡੀਆ ਦੇ ਗੁਰੂ ਘਰਾਂ ਦਾ ਇਤਿਹਾਸ ਬੋਧੀ ਆਗੂਆਂ ਵੱਲੋਂ ਝੁਠਲਾਉਣ ਦੇ ਸ਼ੁਰੂ ਕੀਤੇ ਗਏ ਰੁਝਾਨ ਪਿੱਛੇ ਚੀਨ ਦਾ ਹੱਥ ਹੋ ਸਕਦਾ ਹੈ। ਨਾਰਥ ਈਸਟ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਜਿੰਨੇ ਸਥਾਨ ਨੇ ਜਾਂ ਜਿੱਥੇ ਸਿੱਖਾਂ ਦੀ ਵਸੋਂ ਹੈ, ਉੱਥੇ ਕੋਈ ਨਾ ਕੋਈ ਕੰਟਰੋਵਰਸੀ ਖੜੀ ਹੋ ਰਹੀ ਹੈ। ਮੈਂ ਉਸ ਕੰਟਰੋਵਰਸੀ ਦੇ ਮੂਲ ਕਾਰਨਾਂ ਤੇ ਬਾਅਦ ਚਾਹਨਾ। ਪਹਿਲੇ ਮੈਂ ਗੱਲ ਕਰਨੀ ਚਾਹਾਂਗਾ ਕਿ ਉੱਥੋਂ ਦੇ ਇੱਕ ਜਿਹੜੇ ਲੀਡਰ ਨੇ, ਜਿਹੜੇ ਮਿਨੋਰਟੀ ਕਮਿਸ਼ਨ ਦੇ ਮੈਂਬਰ ਵੀ ਨੇ, ਨਾਸੀ ਭੂਤੀਆ, ਮਿਸਟਰ ਨਾਸੀ ਭੂਤੀਆ ਨੇ ਇੱਕ ਲੈਟਰ ਲਿਖੀ ਹੈ
ਗਵਰਨਰ ਸਾਹਿਬ ਨੂੰ, ਸਿੱਕਿਮ ਦੀ ਸਰਕਾਰ ਨੂੰ, ਔਰ ਉਹਨਾਂ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਕਦੀ ਇੱਥੇ ਆਏ ਹੀ ਨਹੀਂ ਸਨ। ਜਿਹੜਾ ਡਾਂਗਮਾਰ ਸਾਹਿਬ ਦਾ ਸਿੱਕਿਮ ਦੇ ਵਿੱਚ ਗੁਰਦੁਆਰਾ ਜਿਹੜਾ ਹੈ, ਇਹ ਬੋਧੀ ਲੀਡਰ ਹੈਗਾ, ਔਰ ਇਹ ਨੈਸ਼ਨਲ ਮਿਨੋਰਟੀ ਕਮਿਸ਼ਨ ਦੇ ਵਿੱਚ ਇਸ ਨੂੰ ਵੀ ਸਦਸਤਾ ਦਿੱਤੀ ਹੋਈ ਹੈ। ਮੈਂ ਸਮਝਦਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਗੁਰੂ ਨਾਨਕ ਸਾਹਿਬ ਦੀ ਯਾਤਰਾਵਾਂ, ਉਹਨਾਂ ਦੇ ਜਿਹੜੇ ਸਾਰੇ ਉੱਥੇ ਸਬੂਤ ਨੇ, ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਕਦੀ ਸਰਕਾਰ ਆਫੀਸ਼ੀਅਲ ਬਿਆਨ ਦੇ ਦਿੰਦੀ ਹੈ ਕਿ ਉੱਥੇ ਜਿਹੜੇ ਉਹਨਾਂ ਦੇ ਪਦਮ ਸੰਭਵ ਸੀਗੇ ਉਹ ਕਦੀ ਆਏ ਨਹੀਂ ਸੀਗੇ। ਕਦੀ ਇਹ ਬਿਆਨ ਉੱਥੇ ਬੋਰਡ ਲਾ ਦਿੰਦੇ ਨੇ ਕਿ ਉਹ ਇੱਥੇ ਆਏ ਸੀ 8ਵੀਂ ਸ਼ਤਾਬਦੀ 'ਚ। ਕਿਤੇ ਨਾ ਕਿਤੇ ਆਰਕਾਈਵ 'ਚ ਇਹ ਵੀ ਮਿਲਦਾ ਹੈ ਕਿ ਉੱਥੇ 13ਵੀਂ ਔਰ 14ਵੀਂ ਸ਼ਤਾਬਦੀ ਦੇ ਵਿੱਚ ਜਿਹੜੇ ਨੇ ਉਹ ਵਸੋਂ ਸ਼ੁਰੂ ਹੋਈ ਹੈ ਸਿੱਕਿਮ ਦੇ ਵਿੱਚ, ਉਸ ਤੋਂ ਪਹਿਲੇ ਵਸੋਂ ਹੀ ਨਹੀਂ ਸੀਗੀ। ਇਹ ਸਾਰੀਆਂ ਕੰਟਰਡਿਕਟਰੀ ਮੈਂ ਸਮਝਦਾ ਵਾਂ ਗੱਲਾਂ ਹੈਗੀਆਂ ਨੇ। ਔਰ ਇਹਦੇ ਵਿੱਚ ਉਹਨਾਂ ਗੁਰੂ ਨਾਨਕ ਸਾਹਿਬ ਦਾ ਚੋਲਾ ਸਾਹਿਬ ਕਹਿ ਲਓ, ਉਹਨਾਂ ਦੀ ਸਿਰ ਜਿਨ੍ਹਾਂ ਤੇ ਫੁੱਟਪ੍ਰਿੰਟ ਨੇ, ਸਲੈਬ ਜਿਹਨੂੰ ਕਹਿੰਦੇ ਆ, ਔਰ ਉਹਨਾਂ ਦਾ ਕਮੰਡਲ, ਇਹ ਵੀ ਜਿਹੜੀ ਉੱਥੇ ਲਾਚਨ ਮੋਨੈਸਟਰੀ ਹੈਗੀ ਹੈ ਉਹਦੇ ਕੋਲ ਪਿਆ। ਉਹਦਾ ਵੀ ਇੱਕ ਸੱਜਣ ਜਿਹੜੇ ਰੰਧਾਵਾ ਸਾਹਿਬ, ਅਜਮੇਰ ਸਿੰਘ ਰੰਧਾਵਾ, ਜਿਹੜੇ ਕੇਸ ਲੜ ਰਹੇ ਨੇ, ਉਹਨਾਂ ਨੇ ਵੀ ਲੈਟਰ ਲਿਖੀ ਹੈ ਮਿਨੋਰਟੀ ਕਮਿਸ਼ਨ ਨੂੰ ਕਿ ਇਹ ਕੱਲ੍ਹ ਨੂੰ ਇਹ ਵੀ ਆਖ ਦੇਣ ਕਿ ਇਹ ਉਹਨਾਂ ਦੇ ਆਪਣੇ ਮਹਾਂਪੁਰਖਾਂ ਦੇ ਹੈ ਨੇ, ਇਹ ਸਾਨੂੰ ਵਾਪਸ ਕੌਮ ਨੂੰ ਆਉਣੇ ਚਾਹੀਦੇ ਨੇ। ਕੀ ਇਹਦੇ ਪਿੱਛੇ ਕਿਹੜੀਆਂ ਏਜੰਸੀਆਂ ਨੇ, ਜਾਂ ਇਹਦੇ ਪਿੱਛੇ ਚੀਨ ਹੈਗੀ ਹੈ? ਚਾਈਨਾ ਨੂੰ ਤਕਲੀਫ ਹੈ ਸਿੱਖਾਂ ਕੋਲੋਂ, ਕਿਉਂਕਿ ਚਾਈਨਾ ਨੂੰ ਅਗਰ ਹਰਾਇਆ ਸੀ ਕਿਸੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਹਰਾਇਆ ਸੀਗਾ। ਔਰ ਉਹ ਜਨਰਲ ਜ਼ੋਰਾਵਰ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਦੇ ਵਿੱਚ ਜਰਨੈਲ ਸੀਗੇ, ਕਾਰਗਿਲ, ਗਿਲਗਿਟ, ਲਦਾਖ, ਇਹ ਸਾਰੇ ਏਰੀਏ ਜਿਹੜੇ ਸੀਗੇ, ਸੈਚਨ, ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ। ਜਿਹੜਾ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰ ਦਾ ਔਰ ਚਾਈਨਾ ਦੇ ਨਾਲ ਆਪਸ ਵਿੱਚ ਟ੍ਰੀਟੀ ਹੋਈ ਸੀ 1842 ਦੇ ਵਿੱਚ, ਔਰ ਉਹ ਟ੍ਰੀਟੀ ਮਹਾਰਾਜਾ ਸ਼ੇਰ ਸਿੰਘ ਦੁਆਰਾ ਕੀਤੀ ਗਈ ਸੀਗੀ। ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਸਬੂਤ ਮੌਜੂਦ ਹੋਣ ਦੇ ਬਾਅਦ ਅੱਜ ਚਾਈਨਾ ਧੱਕਾ ਕਰਦਾ ਪਿਆ। ਅੱਜ ਚਾਈਨਾ ਜਿਹੜਾ ਉਹ ਸਾਡੀ ਜ਼ਮੀਨ ਵੀ ਖਾਣਾ ਚਾਹੁੰਦਾ ਹਿੰਦੁਸਤਾਨ ਦੀ, ਔਰ ਕਿਸ ਕਿਸਮ ਦੀ ਸਿੱਖਾਂ ਨਾਲ ਚਿੜ ਹੈਗੀ ਹੈ ਕਿ ਜਦੋਂ ਉਹਨੇ ਮਾਰ ਖਾਧੀ, ਉਹਨਾਂ ਨੇ ਸਿੱਖਾਂ ਦੇ ਹੱਥਾਂ 'ਚੋਂ ਖਾਧੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਕੇ ਹੋਣ ਵਾਲੇ ਅਧਿਆਪਕਾਂ ਦੀ ਤਨਖਾਹ ਵਿੱਚ ਵਾਧਾ ਕਰਨ ਤੇ ਅਕਾਲੀ ਦਲ ਬਾਦਲ ਨੇ ਆਪ ਸਰਕਾਰ ਨੂੰ ਘੇਰਿਆ ਹੈ। ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਧਿਆਪਕਾਂ ਦੀ ਤਨਖਾਹ ਵਿੱਚ ਥੋੜਾ ਬਹੁਤਾ ਵਾਧਾ ਕਰਕੇ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਇਲਜ਼ਾਮ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ ਤੇ ਕਿਸਾਨ ਮੁੜ ਸੜਕਾਂ ਤੇ ਉਤਰ ਆਏ ਹਨ। ਪਰ ਮੁੱਖ ਮੰਤਰੀ ਸਾਹਿਬ ਇਹ ਦੱਸਣ ਦੇ ਵਿੱਚ ਫੇਲ ਹੋਏ ਹੈ ਕਿ ਜੇ ਉਹ ਰੈਗੂਲਰ ਹੋ ਗਏ ਤੇ ਉਹਨਾਂ ਨੂੰ ਜੋ ਐਕਚੁਅਲ EMPLOYE ਦਾ ਸਕੇਲ ਹੁੰਦਾ, ਉਹ ਸਕੇਲ ਕਿਉਂ ਨਹੀਂ ਦੱਸਿਆ ਕਿ ਕਿਹੜੇ ਸਕੇਲ ਦੇ ਵਿੱਚ ਹੈ। ਇਹਦਾ ਮਤਲਬ ਹੈ ਕਿ ਅਨਾਉਂਸਮੈਂਟ ਦੇ ਵਿੱਚ ਫੇਰ ਗੜਬੜ, ਕਿ ਥੋੜੀ ਬਹੁਤੀ ਤਨਖਾਹ ਵਧਾ ਕੇ ਤੇ ਉਹਨਾਂ ਨੂੰ ਫਿਰ ਕੱਚੇ ਹੀ ਰੱਖਿਆ ਜਾਏਗਾ ਤੇ ਉਹਨਾਂ ਨੂੰ ਯਕਮੁਸ਼ਤ ਕਰ ਲਿਆ ਕਿ ਉਹਨਾਂ ਦਾ 5% ਵਾਧਾ ਅਸੀਂ ਦਿਆਂਗੇ, ਤੇ ਫਿਰ ਤੁਸੀਂ ਉਹਨਾਂ ਨੂੰ ਐਨੂਅਲ ਇੰਕਰੀਮੈਂਟ ਕਿਉਂ ਨਹੀਂ ਦਿੰਦੇ? ਜੇ ਉਹ ਪੱਕੇ ਹੋ ਗਏ ਤੇ ਜੋ ਬਾਕੀ ਮੁਲਾਜ਼ਮਾਂ ਦਾ DA ਹੁੰਦਾ ਉਹ ਨਾਲ ਉਹਨਾਂ ਦਾ ਵੀ ਸਕੇਲ ਦੇ ਨਾਲ DA ਆਪਣੇ ਆਪ ਵਧਣਾ ਚਾਹੀਦਾ। ਫਿਰ ਇਹਨਾਂ ਵਾਸਤੇ ਵੱਖਰੀਆਂ ਸ਼ਰਤਾਂ ਕਿਉਂ? ਇਹ ਵੱਖਰੀਆਂ ਸ਼ਰਤਾਂ ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਕਿ ਫਿਰ ਨਵੇਂ ਸਿਰੇ ਤੋਂ ਐਡਹੌਕ ਸਿਸਟਮ ਹੀ ਜਿਹੜਾ ਅਪਣਾਇਆ ਜਾ ਰਿਹਾ, ਜਿਹੜਾ ਗੌਰਮੈਂਟ ਦਾ ਵਾਅਦਾ ਸੀ ਆਪਣਾ ਉਹ ਪੂਰਾ ਨਹੀਂ ਕੀਤਾ। ਡੰਗ ਟਪਾਉਣ ਵਾਸਤੇ ਥੋੜ੍ਹਾ ਜਿਹਾ ਉਹਨਾਂ ਦਾ ਜਿਹੜੀ ਹੈ ਪੇ ਵਧਾਈ ਗਈ ਹੈ, ਪਰ ਰੈਗੂਲਰ ਸਕੇਲ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਨਹੀਂ ਦੱਸਿਆ। ਇਹਦਾ ਮਤਲਬ ਕਿ ਹਾਲੇ ਉਸੇ ਤਰ੍ਹਾਂ ਹੀ ਕੰਮ ਕਰਨਗੇ, ਪੇ ਥੋੜ੍ਹੀ ਜਿਹੀ ਵੱਧ ਮਿਲੇਗੀ, ਬਾਕੀ ਹਾਲੇ ਜਿਹੜੀ ਹੈ ਜਾਬ ਦੀ ਸ਼ੋਰਟੀ ਜਿਹੜੀ ਹੈ ਉਹ ਹੋਰ ਜੋ ਉਹਨਾਂ ਨੂੰ ਚਾਹੀਦਾ ਸੀ ਕਿ ਜਿਵੇਂ ਬਾਕੀ ਰੈਗੂਲਰ EMPLOYE ਹੁੰਦਾ, ਉਹ ਚੀਜ਼ ਇਹਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦੀ। ਕਿ ਮੁੱਖ ਮੰਤਰੀ ਸਾਹਿਬ ਨੇ ਬੜੀ ਹਿੱਕ ਠੋਕ ਕੇ ਪਿਛਲੀ ਵਾਰੀ ਵੀ ਕਿਹਾ ਸੀ ਕਿ ਤੁਸੀਂ ਮੂੰਗੀ ਬੀਜੋ ਤੇ ਅਸੀਂ ਮੂੰਗੀ ਜਿਹੜੀ ਹੈ ਉਹ MSP ਦੇ ਉੱਤੇ ਖਰੀਦਾਂਗੇ, ਪਰ ਪਿਛਲੇ ਸਾਲ ਵੀ ਕਿਸਾਨ ਦੇ ਨਾਲ ਵਿਸ਼ਵਾਸਘਾਤ ਹੋਇਆ ਸੀ ਤੇ ਮੂੰਗੀ ਮੰਡੀਆਂ ਦੇ ਵਿੱਚ ਰੁਲਦੀ ਰਹੀ, ਬਹੁਤ ਘੱਟ ਰੇਟ ਤੇ ਲੋਕਾਂ ਨੂੰ ਵੇਚਣੀ ਪਈ ਤੇ ਕਿਤੇ ਵੀ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਸਾਰ ਜਿਹੜੀ ਹੈ ਉਹ ਨਹੀਂ ਲਈ। ਇਹਦੇ ਕਰਕੇ ਮੂੰਗੀ ਦੇ ਹੇਠਾਂ ਰਕਬਾ ਵੀ ਘਟਿਆ, ਕਿਉਂਕਿ ਜਦੋਂ ਰੇਟ ਨਾ ਸਹੀ ਮਿਲੇ ਤੇ ਫਿਰ ਅਗਲੇ ਸਾਲ ਕਿਸਾਨ ਬੀਜਦਾ ਨਹੀਂ। ਹੁਣ ਐਤਕੀ ਮੂੰਗੀ ਦਾ ਵੀ ਉਹੀ ਹਾਲ ਹੈ ਤੇ ਮੱਕੀ ਦਾ ਵੀ ਉਹੀ ਹਾਲ ਹੈ। ਮੱਕੀ ਵੀ ਮੰਡੀਆਂ ਦੇ ਵਿੱਚ MSP ਤੋਂ ਬਹੁਤ ਥੱਲੇ ਵਿਕ ਰਹੀ ਹੈ
ਮੂੰਗੀ ਵੀ ਜਿਹੜੀ ਉਸੇ ਤਰ੍ਹਾਂ ਜਿਹੜੀ ਹੈ ਬਹੁਤ MSP ਤੋਂ ਘੱਟ ਰੇਟ ਤੇ ਵਿਕ ਰਹੀ ਆ, ਪਰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਹਾਲੇ ਤੱਕ ਇਹਦੀ ਜਾਣਕਾਰੀ ਨਹੀਂ ਹੈ। ਡਿਵਰਸੀਫਿਕੇਸ਼ਨ ਉਨੀ ਦੇਰ ਤੱਕ ਸੰਭਵ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਤੁਸੀਂ ਕਿਸਾਨ ਨੂੰ ਉਹਦੀ ਫਸਲ ਦੀ ਪੂਰੀ ਲਾਗਤ ਨਹੀਂ ਦਿੰਦੇ। ਫਿਰ ਮਜਬੂਰ ਹੋ ਕੇ ਉਹਨੂੰ ਝੋਨਾ ਬੀਜਣਾ ਪੈਂਦਾ, ਫਿਰ ਮਜਬੂਰ ਹੋ ਕੇ ਕਣਕ ਬੀਜਣੀ ਪੈਂਦੀ। ਪਰ ਐਤਕੀ ਜਿਸ ਤਰੀਕੇ ਮੱਕੀ ਤੇ ਮੂੰਗੀ ਦਾ ਹਸ਼ਰ ਹੋ ਰਿਹਾ, ਉੱਥੋਂ ਲੱਗਦਾ ਕਿ ਸਰਕਾਰ ਨੇ ਕਿਸਾਨਾਂ ਦੇ ਨਾਲ ਫਿਰ ਬਹੁਤ ਵੱਡਾ ਵਿਸ਼ਵਾਸਘਾਤ ਜਿਹੜਾ ਉਹ ਦੁਬਾਰਾ ਕੀਤਾ। MSP ਦੇਣ ਤੋਂ ਸਰਕਾਰ ਭੱਜ ਗਈ। ਕੈਬਨਿਟ ਵਿੱਚ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮਨਜ਼ੂਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਕੇ ਹੋਣ ਵਾਲੇ ਅਧਿਆਪਕਾਂ ਦੀ ਤਨਖਾਹ ਵਿੱਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਤਕਰੀਬਨ ਹਰ ਕੈਟਾਗਰੀ ਦੇ ਅਧਿਆਪਕਾਂ ਦੀ ਤਨਖਾਹ ਵਿੱਚ ਦੁੱਗਣਾ ਅਤੇ 3 ਗੁਣਾ ਤੱਕ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਅਧਿਆਪਕਾਂ ਨਾਲ ਤਨਖਾਹ ਦੀ ਖੁਸ਼ੀ ਸਾਂਝੀ ਕਰਨ ਤੋਂ ਪਹਿਲਾਂ ਦੱਸਿਆ ਕਿ ਛੁੱਟੀਆਂ ਖਤਮ ਹੁੰਦੇ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ ਤਾਂ ਕਿ ਕੋਈ ਵੀ ਕਾਨੂੰਨੀ ਅੜਚਨ ਨਾ ਆਵੇ। ਪਿਛਲੇ ਦਿਨੀ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਸੀ ਕਿ ਅਸੀਂ ਉਹਨਾਂ ਸਾਰੇ ਅਧਿਆਪਕਾਂ ਨੂੰ ਪੱਕੇ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ 10 ਸਾਲ ਤੋਂ ਵੱਧ ਨੌਕਰੀ ਕਰ ਲਈ, ਜਾਂ ਕਈ 10 ਸਾਲ ਵਾਲਾ ਕੈਪ ਵੀ ਹਟਾਤਾ ਸੀ ਕਿ ਜਿਨ੍ਹਾਂ ਨੇ ਕੋਈ ਕਿਸੇ ਦੀ 5-6 ਮਹੀਨੇ ਘੱਟ ਵੀ ਹੈ ਜਾਂ ਕੋਈ ਉਹ ਕੈਟਾਗਰੀ ਹੈ ਜਿਹੜੀ, ਉਹ ਸਾਰਿਆਂ ਨੂੰ ਅਸੀਂ ਜਿਹੜੇ ਪੱਕੇ ਕਰਨ ਜਾ ਰਹੇ ਹਾਂ। ਇੱਕ ਸਪੈਸ਼ਲ ਕੇਡਰ ਅਸੀਂ ਜਿਹੜਾ ਤਿਆਰ ਕਰ ਲਿਆ। ਨੋਟੀਫਿਕੇਸ਼ਨ ਛੁੱਟੀਆਂ ਤੋਂ ਤੁਰੰਤ ਬਾਅਦ ਜਾਰੀ ਹੋ ਜਾਊਗਾ ਤਾਂ ਕਿ ਕੋਈ ਕਾਨੂੰਨੀ ਅੜਚਨ ਬਿਨਾਂ ਉਹਨਾਂ ਨੂੰ ਆਵੇ ਅਤੇ ਸਿੱਧੇ ਉਹ ਸਕੂਲਾਂ ਦੇ ਵਿੱਚ ਪੜ੍ਹਾਉਣ ਜਾਣ ਅਤੇ ਖੁਸ਼ੀ-ਖੁਸ਼ੀ ਪੜ੍ਹਾਉਣ ਜਾਣ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਦਖਲ-ਅੰਦਾਜ਼ੀ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸਾਹਮਣੇ ਆਇਆ ਹੈ। ਖਹਿਰਾ ਦਾ ਕਹਿਣਾ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਹੁਤ ਵੱਡੀ ਗਲਤੀ ਹੈ। ਔਰ ਜਿਹੜਾ ਭਗਵੰਤ ਮਾਨ ਨੇ ਆਪਣੀ ਬਰੂਟ ਮੈਜੋਰਿਟੀ 92 ਬੰਦਿਆਂ ਦੀ ਜਿਹੜੀ ਬੰਧੂਆ ਮਜ਼ਦੂਰਾਂ ਦੀ ਫੌਜ ਆ ਉਹਦਾ ਦੁਰਉਪਯੋਗ ਕਰਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਇਹਦੇ 'ਚ ਅਮੈਂਡਮੈਂਟਸ ਕੀਤੀਆਂ ਨੇ। ਬਹਾਨਾ ਬਣਾਇਆ ਵਾ ਗੁਰਬਾਣੀ ਦਾ ਕਿ ਅਖੇ ਸਾਰਿਆਂ ਤੱਕ ਨਹੀਂ ਪਹੁੰਚ ਰਹੀ, ਔਰ ਗੁਰਬਾਣੀ ਦੀ ਆੜ ਵਿੱਚ ਉਹ ਇਸ ਸੰਸਥਾ ਤੇ ਸਾਡੀ ਸਿਰਮੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਹੀ ਮਾਇਨਿਆਂ ਵਿੱਚ ਕਾਬਜ ਹੋਣਾ ਚਾਹੁੰਦੇ ਨੇ ਚੋਰ ਦਰਵਾਜ਼ੇ ਰਾਹੀਂ। ਪਰ ਸ਼ਾਇਦ ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਜਥੇਬੰਦੀਆਂ ਨੇ ਮੂੰਗੀ ਦੀ ਫਸਲ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਯਕੀਨੀ ਬਣਾਉਣ ਦੀ ਮੰਗ ਲਈ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪੰਜਾਬ ਭਰ ਚੋਂ ਕਿਸਾਨਾਂ ਦੇ ਜਥੇ ਸਵੇਰੇ 10 ਵਜੇ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਬਾਅਦ ਦੁਪਹਿਰ 1 ਵਜੇ ਤੱਕ ਵੱਡਾ ਇਕੱਠ ਹੋ ਗਿਆ। ਕਿਸਾਨਾਂ ਨੇ ਇੱਥੇ ਮੰਗਾਂ ਤੇ ਲੰਮੀ ਚਰਚਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ ਕੀਤਾ, ਪਰ ਮੁਹਾਲੀ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਫੇਜ਼ 7 ਦੇ ਟ੍ਰੈਫਿਕ ਲਾਈਟ ਪੁਆਇੰਟ ਤੇ ਰੋਕ ਲਿਆ। ਪ੍ਰਦਰਸ਼ਨ ਮੌਕੇ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਰੀਬ 33 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ, ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਹੋਰ ਪ੍ਰਮੁੱਖ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਕਿਸਾਨਾਂ ਨੇ ਤੋੜਿਆ। ਅੱਜ 8558 ਰੁਪਏ ਮੱਕੀ ਰੇਟ ਹੈ, ਮੂੰਗੀ ਦਾ ਵਿਕ ਰਹੀ ਹੈ 6000 ਰੁਪਏ, 290 ਰੁਪਏ ਰੇਟ ਹੈ ਆਪਣੇ ਉਸ ਦਾ ਮੱਕੀ ਦਾ ਵਿਕ ਰਿਹਾ 1200 ਰੁਪਏ। ਸੋ ਇਹਦੇ ਵਿੱਚ ਸਾਡੀ ਜਥੇਬੰਦੀਆਂ ਨੇ ਫੈਸਲਾ ਕੀਤਾ, ਸੰਯੁਕਤ ਕਿਸਾਨ ਮੋਰਚੇ ਨੇ, ਕਿ ਲੜਾਈ ਨੂੰ ਜ਼ੋਰਦਾਰ ਲੜਾਂਗੇ। MSP ਦੀ ਗਰੰਟੀ ਕਾਨੂੰਨ ਵੀ ਬਣਵਾ ਕੇ MSP ਮੂੰਗੀ ਤੇ ਮੱਕੀ ਤੇ ਲੈ ਕੇ ਰਵਾਂਗੇ। ਸਾਡਾ CM ਇਹ ਨਹੀਂ ਨਾਰੇ ਝੂਠੇ ਲਾ ਰਿਹਾ ਵੀ ਝੂਠਾ ਭਗਵੰਤਾ। ਇਹ ਭਗਵੰਤ ਮਾਨ ਕਹਿੰਦਾ ਸੀ ਕਿ ਫਸਲ ਖੇਤ ਤੇ ਮੁਆਵਜ਼ਾ ਜੇਬ 'ਚ, ਪਰ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ ਕਿਸਾਨਾਂ ਨੂੰ ਜਿੱਥੇ ਗੜੇਮਾਰੀ ਹੋਈ ਹੈ। ਝੂਠੇ ਜਿਹੇ ਆਪਣੀ ਪਾਰਟੀ ਦੇ ਜਥੇਬੰਦੀ ਦੇ ਆਗੂਆਂ ਨੂੰ ਚੈੱਕ ਜੇ ਬਣ ਕੇ ਫੋਟੋਆਂ ਕਰਾ ਕੇ ਝੂਠੀਆਂ ਹੀ ਤੇ ਵਾਹਵਾਹੀ ਲੈ ਲਈ। ਇਹ ਫੇਸਬੁੱਕੀ ਸਰਕਾਰ ਜਿਹੜੀ ਹੈ ਇਹ ਲੋਕਾਂ ਨੂੰ ਮੂਰਖ ਬਣਾਉਂਦੀ ਹੈ। ਇਸ ਕਰਕੇ ਇਹ ਅੱਜ ਦਾ ਰੋਸ ਹੈ ਕਿ ਉਹ ਜਿਹੜੀ ਗੜੇਮਾਰੀ ਦਾ ਮੁਆਵਜ਼ਾ ਉਹ ਤੁਰੰਤ ਰਿਲੀਜ਼ ਕੀਤਾ ਜਾਵੇ। ਸੋ ਅੱਜ ਦਾ ਜਿਹੜਾ ਮੁੱਖ ਏਜੰਡਾ ਇਹ ਹੈ। ਮੰਗਾਂ ਸਾਡੀਆਂ ਹੋਰ ਵੀ ਬਹੁਤ ਨੇ। ਪੰਜਾਬ ਦੇ ਪਾਣੀਆਂ ਦੀ ਮੰਗ ਹੈ, ਪੰਜਾਬ ਦੇ ਟਿਊਬਵੈੱਲ ਕਨੈਕਸ਼ਨਾਂ ਦੀ ਮੰਗ ਹੈ, ਜਿਹੜਾ ਕਿ ਇਹਨੇ ਪੈਸਾ ਜਮ੍ਹਾਂ ਕਰਾਇਆ, ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਕਨੈਕਸ਼ਨ ਨਹੀਂ ਦਿੱਤੇ। ਡਿਮਾਂਡਸ ਬਹੁਤ ਨੇ ਕਿਸਾਨਾਂ ਦੀਆਂ, ਕਿਉਂਕਿ ਕਿਸਾਨ ਤਾਈਓ ਰੁਲ ਰਿਹਾ, ਉਹਨੂੰ ਲਾਗਤ ਮੁੱਲ ਪੂਰਾ ਨਹੀਂ ਮਿਲ ਰਿਹਾ। ਪਰ ਅੱਜ ਦੀਆਂ ਕਰੰਟ ਮੰਗਾਂ ਜਿਹੜੀਆਂ ਉਹ ਮੱਕੀ ਤੇ MSP ਔਰ ਬਾਸਮਤੀ ਤੇ MSP, ਮੂੰਗੀ ਤੇ MSP, ਸੂਰਜਮੁਖੀ ਤੇ MSP,
ਇਹ ਮੁੱਖ ਮੰਗਾਂ 'ਚ ਹੈ। ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਸਿਆਸਤਦਾਨ ਅਤੇ ਕਾਰੋਬਾਰੀ ਪੁਲਿਸ ਸੁਰੱਖਿਆ ਲੈਣ ਲਈ ਧਮਕੀ ਭਰੀਆਂ ਕਾਲਾਂ ਦੇ ਬਦਲੇ ਉਸ ਨੂੰ ਪੈਸੇ ਦਿੰਦੇ ਹਨ। ਬਿਸ਼ਨੋਈ ਅਪ੍ਰੈਲ ਵਿੱਚ ਰਾਸ਼ਟਰੀ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਸੀ, ਜਿਸ ਨੇ ਖਾਲਿਸਤਾਨੀ ਸੰਗਠਨਾਂ ਨੂੰ ਫੰਡਿੰਗ ਦੇ ਮਾਮਲੇ ਵਿੱਚ ਗੈਂਗਸਟਰ ਤੋਂ ਪੁੱਛਗਿੱਛ ਕੀਤੀ ਸੀ। ਸਿੱਧੂ ਮੂਸੇਵਾਲਾ ਕਤਲकांड ਦਾ ਮੁੱਖ ਮੁਲਜ਼ਮ ਬਿਸ਼ਨੋਈ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਹੈ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਨੇ ਜਾਂਚਕਰਤਾਵਾਂ ਨੂੰ ਦੱਸਿਆ ਹੈ ਕਿ ਉਹ ਹਰ ਮਹੀਨੇ ਸ਼ਰਾਬ ਦੇ ਡੀਲਰਾਂ, ਕੋਲ ਸੈਂਟਰ ਮਾਲਕਾਂ, ਡਰੱਗ ਸਪਲਾਇਰਾਂ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਤੋਂ 2.5 ਕਰੋੜ ਰੁਪਏ ਦੀ ਵਸੂਲੀ ਕਰਦਾ ਸੀ। ਉਸਨੇ ਦਾਅਵਾ ਕੀਤਾ ਹੈ ਕਿ ਅੱਜਕੱਲ੍ਹ ਬਹੁਤ ਸਾਰੇ ਸਿਆਸਤਦਾਨ ਅਤੇ ਕਾਰੋਬਾਰੀ ਸੰਬੰਧਿਤ ਰਾਜ ਦੀ ਪੁਲਿਸ ਤੋਂ ਸੁਰੱਖਿਆ ਕਵਰ ਲੈਣ ਲਈ ਉਸ ਨੂੰ ਧਮਕੀ ਭਰੀਆਂ ਕਾਲਾਂ ਕਰਨ ਲਈ ਪੈਸੇ ਦੇ ਰਹੇ ਹਨ। ਬਿਸ਼ਨੋਈ ਨੇ NIA ਨੂੰ ਇਹ ਵੀ ਦੱਸਿਆ ਹੈ ਕਿ ਉਹ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੇ ਗਰੋਹ ਨੂੰ ਸ਼ਾਮਲ ਕਰਨ ਵਾਲਾ ਇੱਕ ਕਾਰੋਬਾਰੀ ਮਾਡਲ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੱਠਜੋੜ ਦੇ ਕਾਰੋਬਾਰੀ ਮਾਡਲ ਵਿੱਚ ਉਹਨਾਂ ਨੇ ਟੋਲ ਸੁਰੱਖਿਆ ਤੇ ਸ਼ੇਅਰ ਪ੍ਰਤੀਸ਼ਤ ਦਾ ਠੇਕਾ ਲਿਆ ਹੈ। ਇਸ ਤੋਂ ਇਲਾਵਾ ਜੇਕਰ ਉਹ ਆਪਣੇ ਦੁਸ਼ਮਣਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਉਹ ਇੱਕ ਦੂਜੇ ਨੂੰ ਹਥਿਆਰਾਂ ਦੇ ਨਾਲ-ਨਾਲ ਨਿਸ਼ਾਨੇਬਾਜ਼ ਵੀ ਮੁਹੱਈਆ ਕਰਵਾਉਂਦੇ ਹਨ। ਬਿਸ਼ਨੋਈ ਨੇ ਦਾਅਵਾ ਕੀਤਾ ਹੈ ਕਿ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਉਹਨਾਂ ਦੇ ਨਿਸ਼ਾਨੇ ਤੇ ਸਨ, ਕਿਉਂਕਿ ਬਿਸ਼ਨੋਈ ਭਾਈਚਾਰੇ ਵਿੱਚ ਕਾਲੇ ਹਿਰਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਉਹਨਾਂ ਨੇ ਕਥਿਤ ਤੌਰ ਤੇ ਕਿਹਾ ਹੈ ਕਿ ਉਹ ਖਾਨ ਨੂੰ ਤਾਂ ਹੀ ਮਾਫ ਕਰੇਗਾ ਜੇਕਰ ਉਹ ਮਾਫੀ ਮੰਗਦਾ ਹੈ। ਸੂਤਰਾਂ ਅਨੁਸਾਰ ਗੈਂਗਸਟਰ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਹੈ ਕਿ ਉਹ ਖਾਲਿਸਤਾਨ ਪੱਖੀ ਸੰਕਲਪ ਦੇ ਵਿਰੁੱਧ ਸੀ ਅਤੇ ਸਿਰਫ ਦੂਜੇ ਅਪਰਾਧੀਆਂ ਨਾਲ ਗੱਠਜੋੜ ਕਰਕੇ ਆਪਣਾ ਅਪਰਾਧ ਸਿੰਡੀਕੇਟ ਚਲਾਉਣਾ ਚਾਹੁੰਦਾ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਬਿਸ਼ਨੋਈ ਨੇ NIA ਨੂੰ ਇਹ ਵੀ ਦੱਸਿਆ ਹੈ ਕਿ ਉਹ ਡੀ ਕੰਪਨੀ ਅਤੇ ਦਾਊਦ ਇਬਰਾਹਿਮ ਦੇ ਖਿਲਾਫ ਹੈ। ਅਧਿਕਾਰੀ ਨੇ ਕਿਹਾ ਕਿ ਉਸਨੇ ਦਾਅਵਾ ਕੀਤਾ ਹੈ ਕਿ ਉਸਦੇ ਕੁਝ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨਾਲ ਨਜ਼ਦੀਕੀ ਸਬੰਧ ਹਨ ਜੋ ਦਾਊਦ ਦੇ ਖਿਲਾਫ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਉਸਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦੇਣਗੇ। ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਨਾਲ ਬਿਸ਼ਨੋਈ ਦੇ ਸਬੰਧਾਂ ਬਾਰੇ ਅਧਿਕਾਰੀ ਨੇ ਕਿਹਾ ਕਿ ਗੈਂਗਸਟਰ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੂੰ 2010 ਵਿੱਚ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਮਿਲਿਆ ਸੀ, ਜਿੱਥੇ ਬਰਾੜ ਸ਼ਾਮ ਦੇ ਸੈਸ਼ਨ ਵਿੱਚ BA ਕਰ ਰਿਹਾ ਸੀ ਤੇ ਕਬੱਡੀ ਖੇਡਦਾ ਸੀ। ਉਹ ਉਸ ਸਮੇਂ ਐਥਲੈਟਿਕਸ ਕਰ ਰਿਹਾ ਸੀ ਅਤੇ ਉਹ ਅਕਸਰ ਖੇਡ ਦੇ ਮੈਦਾਨ ਤੇ ਮਿਲਦੇ ਸਨ। ਕੁਝ ਮਹੀਨਿਆਂ ਬਾਅਦ ਉਹ ਗੂੜੇ ਦੋਸਤ ਬਣ ਗਏ। ਬਰਾੜ ਦੇ ਪਿਤਾ ਪੁਲਿਸ ਅਫਸਰ ਸਨ ਅਤੇ ਕੁਝ ਲੋਕਾਂ ਨਾਲ ਝਗੜੇ ਤੋਂ ਬਾਅਦ ਉਹਨਾਂ ਨੇ ਆਪਣੇ ਪੁੱਤਰ ਨੂੰ ਅਗਲੇਰੀ ਪੜ੍ਹਾਈ ਲਈ ਕੈਨੇਡਾ ਭੇਜ ਦਿੱਤਾ। ਹੁਣ ਬਿਸ਼ਨੋਈ ਅਨੁਸਾਰ ਉਹ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ।